ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਪਾਵਰਬਾਲ ਜੈਕਪਾਟ ਦਾ ਵਿਨਰ ਜੋ ਆ ਉਹ ਆਇਡੈਂਟੀਫਾਈਡ ਹੋ ਗਿਆ, ਜਿਸ ਨੇ $2 ਬਿਲੀਅਨ ਲੋਟੋ ਦੇ ਵਿੱਚ ਜਿੱਤਿਆ ਹੈਗਾ। ਕਹਿੰਦੇ ਵੀ ਉਹਦੀ ਜਿਹੜੀ ਲਾਈਫ ਆ ਫੋਰ ਐਵਰ ਚੇਂਜ ਹੋ ਗਈ ਆ। ਨਵੰਬਰ 8 ਦੇ ਡਰਾਅ ਦੇ ਵਿੱਚ ਐਡਵਿਨ ਕੈਸਟਰੋ ਨੇ ਪਾਵਰਬਾਲ ਟਿਕਟ ਜੋ ਆ ਉਹ ਜੋਜ਼ ਸਰਵਿਸ ਸੈਂਟਰ ਅਲਟਾਡੀਨਾ ਆ ਉੱਥੇ ਬਾਈ ਕੀਤੀ ਸੀ। ਤੇ ਸਾਰੇ ਦੇ ਸਾਰੇ 6 ਨੰਬਰ 10, 33, 41, 47, 56 ਤੇ ਰੈੱਡ ਪਾਵਰਬਾਲ ਦਾ ਨੰਬਰ 10 ਉਹ ਮੈਚ ਕਰ ਗਿਆ ਸੀ। ਉਸਨੇ 2.04 ਬਿਲੀਅਨ ਡਾਲਰ ਜੋ ਆ ਉਹ ਜਿੱਤੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਲੋਟਰੀ ਦੇ ਸਪੋਕਸਪਰਸਨ ਕੈਰੋਲਿਨ ਬੇਕਰ ਦੇ ਮੁਤਾਬਕ ਕਹਿੰਦੀ ਵੀ ਇਹ ਲਿਟਰਲੀ ਇਹ ਗਲੋਬਲ ਰੈਕਡ ਹੈਗਾ ਆ। ਜੈਕਪਾਟ 41 ਟਾਈਮ ਰੋਲ ਓਵਰ ਹੋਇਆ ਪਿਛਲੇ 3 ਮਹੀਨਿਆਂ ਦੇ ਵਿੱਚ। ਤੇ ਜਿਹੜੇ ਵਿਨਰ ਦੇ ਚਾਂਸਸ ਹੁੰਦੇ ਆ 1 ਇਨ 292.2 ਮਿਲੀਅਨ ਇਹ ਚਾਂਸ ਹੁੰਦਾ ਵੀ ਦੇਖ ਲਓ। ਇਹਦੇ ਵਿੱਚ 292 ਮਿਲੀਅਨ ਦੇ ਵਿੱਚੋਂ ਇੱਕ ਜਾਣੇ ਦਾ ਹੀ ਚਾਂਸ ਹੁੰਦਾ ਆ ਵਿਨਰ ਕਰਨ ਦਾ। ਕੈਸਟਰੋ 2.4 ਬਿਲੀਅਨ ਨਹੀਂ ਲੈ ਕੇ ਜਾਊਗਾ। ਉਹ ਕਹਿੰਦਾ ਵੀ ਮੈਂ ਪੂਰੇ ਦਾ ਪੂਰਾ ਲੰਪਸਮ ਪੇਮੈਂਟ ਉਹ ਲਊਂਗਾ, ਜੋ ਕਿ 997.6 ਮਿਲੀਅਨ ਡਾਲਰ ਬਣਦਾ ਹੈਗਾ ਆ। ਤੇ ਉਹਨਾਂ ਨੇ ਵੀ ਕਿ ਇਹ ਕਿਹਾ ਵੀ ਲਾਈਫ ਚੇਂਜਿੰਗ ਈਵੈਂਟ ਹੈਗੀ ਆ। ਇੱਕਦਮ ਬੰਦੇ ਨੂੰ ਇੰਨੇ ਜਿਹੜੇ ਆ ਬਿਲੀਅਨ ਡਾਲਰ ਦੇ ਕਰੀਬ ਮਿਲ ਜਾਣਾ। ਜੀ ਸਾਡੀ ਸਟੇਟ ਕੈਲੀਫੋਰਨੀਆ ਦੀ ਸਭ ਤੋਂ ਓਲਡੈਸਟ ਸੈਨੇਟਰ ਤੇ ਲੌਂਗੈਸਟ ਸਰਵਿੰਗ ਸੈਨੇਟਰ ਡਾਇਨ ਫਾਈਨਸਟਾਈਨ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਉਹ 2024 ਦੇ ਵਿੱਚ ਇਲੈਕਸ਼ਨ 'ਚ ਹਿੱਸਾ ਨਹੀਂ ਲੈਣਗੇ। 99 ਸਾਲਾਂ ਦੀ 89 ਈਅਰ ਓਲਡ ਡਾਇਨ ਫਾਈਨਸਟਾਈਨ ਓਲਡੈਸਟ ਸਿਟਿੰਗ US ਸੈਨੇਟਰ ਇਸ ਟਾਈਮ ਹੈਗੇ ਆ। ਉਹਨਾਂ ਦੀ ਜਗ੍ਹਾ ਦੇ ਉੱਤੇ ਐਡਮ ਸ਼ਿਫ ਤੇ ਕੈਟੀ ਪੋਰਟਰ ਦੋਨੇ ਹੀ ਕੈਲੀਫੋਰਨੀਆ ਡੈਮੋਕ੍ਰੇਟਸ ਆ। ਉਹਨਾਂ ਨੇ ਆਪਣੀ ਕੈਂਪੇਨ ਲਾਂਚ ਕੀਤੀ ਹੋਈ ਹੈਗੀ ਆ। ਅਜੇ ਵੀ ਕਿਆਸ ਰਹੀਆਂ ਸੀਗੀਆਂ ਵੀ ਸ਼ਾਇਦ ਉਹ ਰਨ ਕਰ ਸਕਦੇ ਆ, ਪਰ ਹੁਣ ਇਹ ਤੋਂ ਅੱਜ ਕਲੀਅਰ ਹੋ ਗਿਆ ਵੀ ਅੱਜ ਉਹਨਾਂ ਨੇ ਟਵਿੱਟਰ ਦੇ ਰਾਹੀਂ ਦੱਸਿਆ ਆ ਵੀ ਮੈਂ ਅਨਾਉਂਸ ਕਰਨ ਜਾ ਰਹੀ ਹਾਂ ਵੀ 2024 ਦੇ ਵਿੱਚ ਜੋ ਸੈਨੇਟ ਦੀ ਇਲੈਕਸ਼ਨ ਹੋਊਗੀ ਉਹਦੇ ਵਿੱਚ ਹਿੱਸਾ ਨਹੀਂ ਲਊਂਗੀ। ਤੇ ਇਹਨਾਂ ਦੋ ਜਣੇ ਜਿਹੜੇ ਨਾਮ ਮੈਂ ਦੱਸੇ ਆ ਤੁਹਾਨੂੰ, ਐਡਮ ਸ਼ਿਫ ਤੇ ਕੇਟੀ ਪੋਰਟਰ, ਇਹਨਾਂ ਤੋਂ ਬਿਨਾਂ ਹੋਰ ਵੀ ਹੁਣ ਡੈਮੋਕ੍ਰੇਟਸ ਮੈਦਾਨ ਦੇ ਵਿੱਚ ਆ ਜਾਣਗੇ, ਜਿਨ੍ਹਾਂ ਦੇ ਵਿੱਚੋਂ ਪੰਜਾਬੀ ਮੂਲ ਦਾ ਰੋਕ ਖੰਨਾ ਤੇ ਇੱਕ ਹੋਰ ਰਿਪਰੈਜ਼ੈਂਟੇਟਿਵ ਬਾਰਬਰਾ ਲੀ। ਇਹ ਕਹਿੰਦੇ ਵੀ ਉਹ ਵੀ ਐਕਸਪੈਕਟਡ ਆ ਵੀ ਸੈਨੇਟ ਕੈਂਪੇਨ ਪਲਾਨਸ ਆਪਣੀਆਂ ਬਹੁਤ ਜਲਦੀ ਅਨਾਉਂਸ ਕਰਨ। 1978 ਦੇ ਵਿੱਚ ਡਾਇਨ ਫਾਈਨਸਟਾਈਨ ਦਾ ਕੈਰੀਅਰ ਪੋਲੀਟੀਕਲੀ ਕਾਫੀ ਐਕਟਿਵ ਹੋਇਆ ਸੀ, ਜਿਸ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੇ ਮੇਅਰ ਜਾਰਜ ਮਸਕੋਨੀ ਦੀ ਅਸੈਸੀਨੇਸ਼ਨ ਹੋ ਗਈ ਸੀ ਤੇ ਬੋਰਡ ਆਫ ਸੁਪਰਵਾਈਜ਼ਰ ਮੈਂਬਰ ਹਾਰਵੀ ਮਿਲਕ ਦੀ ਵੀ ਅਸੈਸੀਨੇਸ਼ਨ ਹੋਈ ਸੀ। ਉਹ ਤੋਂ ਬਾਅਦ ਸੈਨ ਫਰਾਂਸਿਸਕੋ ਦੀ ਪਹਿਲੀ ਮੇਅਰ ਡਾਇਨ ਫਾਈਨਸਟਾਈਨ ਬਣੀ ਸੀਗੀ। ਤੇ 1994 ਦੇ ਵਿੱਚ 1992 ਦੇ ਵਿੱਚ ਸੈਨੇਟ ਦੀ ਸਪੈਸ਼ਲ ਇਲੈਕਸ਼ਨ ਦੇ ਦੌਰਾਨ ਉਹ ਸੈਨੇਟਰ ਬਣੇ ਤੇ 1992 ਤੋਂ ਲੈ ਕੇ ਹੁਣ ਤੁਸੀਂ ਹਿਸਾਬ ਲਾ ਲਓ ਕਿ 2024 ਚ ਜਾ ਕੇ ਉਹਨਾਂ ਨੇ ਰਿਟਾਇਰ ਹੋਣਾ ਹੈ। ਜੀ ਬਿਲਕੁਲ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਪ੍ਰੋਗਰੈਸਿਵ ਡੈਮੋਕ੍ਰੇਟਸ ਤੇ ਐਸਟੈਬਲਿਸ਼ਡ ਡੈਮੋਕ੍ਰੇਟਸ ਇਹਨਾਂ ਦੇ ਦਰਮਿਆਨ ਇੱਥੇ ਮੁਕਾਬਲਾ ਜਿਹੜਾ ਆ ਉਹ ਦੇਖਣ ਨੂੰ ਜਿਹੜਾ ਉਹ ਮਿਲੇਗਾ। ਸੋ ਲੈਟਸ ਸੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਗੱਲ ਜਾਂਦੀ ਹੈ। ਐਡਮ ਸ਼ਿਫ ਦੇ ਨਾਲ ਲੋਕ ਤਾਂ ਕਾਫੀ ਜਿਹੜੇ ਉਹ ਵਾਕਫ ਹੋਣਗੇ। ਟਰੰਪ ਹੁਣਾਂ ਦੀ ਇੰਪੀਚਮੈਂਟ ਦੇ ਵਿੱਚ ਮੋਹਰੀ ਰੋਲ ਡੈਮੋਕ੍ਰੇਟ ਪਾਰਟੀ ਵੱਲੋਂ ਐਡਮ ਸ਼ਿਫ ਨੇ ਉਦੋਂ ਨਿਭਾਇਆ ਸੀਗਾ।